ਭਾਰਤ ਵਿੱਚ ਆਏ ਦਿਨ ਸਿੱਖਾਂ ਨੂੰ ਜ਼ਲਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਸਿੱਖ ਵਿਦਿਆਰਥੀ ਇਮਤਿਹਾਨ ਦੇਣ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਇਮਤਿਹਾਨ ਤਾਂ ਹੀ ਦੇ ਸਕਦੇ ਨੇ ਕੜਾ ਆ ਸ਼੍ਰੀ ਸਾਹਿਬ ਆ ਇਹਨਾਂ ਨੂੰ ਉਹ ਬਾਹਰ ਲਾ ਕੇ ਜਾਣਗੇ। ਪਰ ਪੰਜਾਬ ਦੇ ਸਿਆਸਤਦਾਨਾਂ ਨੂੰ ਸ਼ਰਮ ਕਿੱਥੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਖੇਦੀ ਕੀਤੀ ਆ। ਕਿੰਨੀ ਵੱਡੀ ਗੱਲ ਆ। ਕੀ ਇਹ ਨਖੇਦੀ ਦੇ ਨਾਲ ਸਿੱਖ ਵਿਦਿਆਰਥੀਆਂ ਦੀ ਜ਼ਲਾਲਤ ਖਤਮ ਹੋ ਜਾਵੇਗੀ? ਜੇ ਸਿੱਖ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਇਮਤਿਹਾਨ ਦੇਣ ਜਾਣ ਲੱਗਿਆਂ ਜ਼ਲੀਲ ਕੀਤਾ ਗਿਆ ਤਾਂ ਇਸ ਦਾ ਅਸਰ ਸਿੱਖੀ ਤੇ ਪੈਣਾ ਸੁਭਾਵਿਕ ਹੈ। ਇਮਤਿਹਾਨ ਜ਼ਰੂਰੀ ਨੇ ਜਾਂ ਫਿਰ ਉਸ ਕੌਮ ਦੀਆਂ ਧਾਰਮਿਕ ਭਾਵਨਾਵਾਂ ਜ਼ਰੂਰੀ ਨੇ, ਤੇ ਜੇ ਸਿੱਖਾਂ ਨੂੰ ਇਸੇ ਤਰ੍ਹਾਂ ਜ਼ਲੀਲ ਕਰਨਾ ਆ ਤਾਂ ਫਿਰ ਸਿੱਖ ਆਪਣਾ ਹੋਰ ਰਾਹ ਜ਼ਰੂਰ ਦੇਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਵਿੱਚ ਆਏ ਦਿਨ ਸਿੱਖਾਂ ਨੂੰ ਜ਼ਲਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਜ਼ਲਾਲਤ ਦੀਆਂ ਖਬਰਾਂ ਕਿਸੇ ਬਾਹਰਲੇ ਸੂਬੇ ਤੋਂ ਨਹੀਂ ਬਲਕਿ ਪੰਜਾਬ ਤੋਂ ਆ ਰਹੀਆਂ ਨੇ। ਪਹਿਲਾਂ ਵੀ ਇਹ ਦੇਖਣ 'ਚ ਆਇਆ ਕਿ ਜਦੋਂ ਕਦੇ ਇਮਤਿਹਾਨ ਹੁੰਦੇ ਨੇ, ਭਾਵੇਂ ਉਹ ਕਿਸੇ ਉੱਚ ਵਿਦਿਅਕ ਅਦਾਰੇ ਦੇ ਵਿੱਚ ਦਾਖਲੇ ਦਾ ਇਮਤਿਹਾਨ ਹੋਵੇ ਜਾਂ ਫਿਰ ਉਹ ਕਿਸੇ ਸਰਕਾਰੀ ਅਹੁਦੇ ਲਈ ਹੁੰਦੇ ਇਮਤਿਹਾਨਾਂ ਦੀ ਗੱਲ ਹੋਵੇ, ਥਾਂ ਪਰ ਥਾਂ ਸਿੱਖ ਵਿਦਿਆਰਥੀਆਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਜਦੋਂ ਸਿੱਖ ਵਿਦਿਆਰਥੀ ਇਮਤਿਹਾਨ ਦੇਣ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਇਮਤਿਹਾਨ ਤਾਂ ਹੀ ਦੇ ਸਕਦੇ ਨੇ ਜੇ ਉਹ ਆਪਣੇ ਕਕਾਰ ਜਿਹਦੇ ਵਿੱਚ ਕੜਾ ਆ ਸ਼੍ਰੀ ਸਾਹਿਬ ਆ ਇਹਨਾਂ ਨੂੰ ਉਹ ਬਾਹਰ ਲਾ ਕੇ ਜਾਣਗੇ। ਕੱਲ੍ਹ ਪਟਵਾਰੀ ਦਾ ਇਮਤਿਹਾਨ ਸੀ। ਪਟਵਾਰੀ ਦੀਆਂ ਨੌਕਰੀਆਂ ਜੋ ਅਸਾਮੀਆਂ ਕੱਢੀਆਂ ਨੇ ਪੰਜਾਬ ਸਰਕਾਰ ਨੇ, ਉਹਦਾ ਇਮਤਿਹਾਨ ਸੀ, ਜਿੱਥੇ ਇਸ ਇਮਤਿਹਾਨ ਦੇ ਵਿੱਚ ਸਾਰੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਈਆਂ ਕਿ ਕਿਵੇਂ ਬੱਸ ਅੱਡੇ ਭਰੇ ਪਏ ਸੀ, ਬੱਸਾਂ ਦੇ ਵਿੱਚ ਬੈਠਣ ਨੂੰ ਥਾਂ ਨਹੀਂ ਸੀ, ਅਤੇ ਜਿਹੜੇ ਨੌਜਵਾਨ ਨੇ, ਵਿਦਿਆਰਥੀ ਨੇ, ਉਹ ਬੱਸਾਂ ਦੇ ਉੱਤੇ ਲਮਕ ਕੇ, ਬਲਕਿ ਵਿਦਿਆਰਥਣਾਂ ਵੀ, ਨੌਜਵਾਨ ਬੀਬੀਆਂ ਵੀ ਬੱਸਾਂ ਦੀਆਂ ਛੱਤਾਂ 'ਤੇ ਬੈਠੀਆਂ ਦੇਖੀਆਂ ਗਈਆਂ ਤਾਂ ਕਿ ਉਹ ਇਮਤਿਹਾਨ ਦੇਣ ਲਈ ਆਪਣੇ ਕੇਂਦਰਾਂ 'ਤੇ ਪਹੁੰਚ ਸਕਣ। ਇਹ ਆਲਮ ਆ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ। ਪਰ ਪੰਜਾਬ ਦੇ ਸਿਆਸਤਦਾਨਾਂ ਨੂੰ ਸ਼ਰਮ ਕਿੱਥੇ। ਪਰ ਇਹ ਤਾਂ ਇੰਨੇ ਬੇਸ਼ਰਮ ਹੋ ਗਏ ਆ ਕਿ ਜਿਸ ਗੁਰੂ ਦੇ ਨਾਂ 'ਤੇ, ਜਿਸ ਪੰਥ ਦੇ ਨਾਂ 'ਤੇ, ਜਿਸ ਸਿੱਖੀ ਦੇ ਨਾਂ 'ਤੇ ਲੋਕ ਸਿਆਸਤਾਂ ਕਰਦੇ ਨੇ, ਲੋਕ ਵੱਡੇ ਅਹੁਦੇ ਮਾਣਦੇ ਆ, ਅੱਜ ਉਹ ਸਿੱਖੀ ਦੀ ਬੇਕਦਰੀ ਇਹ ਆਪਣੇ ਸੂਬੇ 'ਚ ਕਰਵਾ ਰਹੇ ਆ। ਇਹ ਪਤਾ ਲੱਗਿਆ ਕਿ ਕੱਲ੍ਹ ਜਦੋਂ ਚੰਡੀਗੜ੍ਹ ਦੇ ਵਿੱਚ ਇਮਤਿਹਾਨ ਦੇਣ ਲਈ ਵਿਦਿਆਰਥੀ ਗਏ ਤਾਂ ਉੱਥੇ ਸਿੱਖ ਵਿਦਿਆਰਥੀਆਂ ਨੂੰ ਉੱਥੋਂ ਦੇ ਅਮਲੇ ਨੇ ਇਹ ਹੁਕਮ ਜਾਰੀ ਕਰ ਦਿੱਤੇ ਕਿ ਤੁਸੀਂ ਕੜਾ ਪਾ ਕੇ, ਤੁਸੀਂ ਆਪਣੀ ਕਕਾਰ ਪਹਿਨ ਕੇ ਤੁਸੀਂ ਅੰਦਰ ਇਮਤਿਹਾਨ ਦੇਣ ਨਹੀਂ ਜਾ ਸਕਦੇ, ਅਤੇ ਜੇ ਤੁਸੀਂ ਇਮਤਿਹਾਨ ਦੇਣਾ ਤਾਂ ਆਪਣੇ ਕਕਾਰਾਂ ਨੂੰ ਇੱਥੇ ਬਾਹਰ ਲਾਓ। ਤਾਂ ਇਸ ਤੋਂ ਵੱਡੀ ਜਿਹੜੀ ਤਰਾਸਦੀ ਵਾਲੀ ਗੱਲ ਆ ਜਾਂ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਆ ਉਹ ਕੀ ਹੋ ਸਕਦੀ ਹੈ ਸਿੱਖਾਂ ਲਈ। ਪਰ ਮਜਬੂਰੀ ਵਸ ਸਿੱਖ ਵਿਦਿਆਰਥੀਆਂ ਨੂੰ ਆਪਣੇ ਕਕਾਰ ਉਤਾਰ ਕੇ ਅੰਦਰ ਜਾਣਾ ਪਿਆ। ਪੰਜਾਬ ਤੋਂ ਵੀ ਇਹ ਖਬਰਾਂ ਆ ਰਹੀਆਂ ਨੇ ਕਿ ਕਈ ਥਾਵਾਂ ਦੇ ਉੱਤੇ ਸਿੱਖ ਵਿਦਿਆਰਥੀਆਂ ਨੂੰ ਕੜੇ ਲਾਉਣ ਲਈ ਕਿਹਾ ਗਿਆ। ਹੁਣ ਇਹ ਆਲਮ ਪੰਜਾਬ ਦਾ ਆ। ਦਿੱਲੀ ਦੇ ਵਿੱਚ ਅਸੀਂ ਸੁਣਦੇ ਸੀ, ਹਰਿਆਣੇ 'ਚ ਅਸੀਂ ਸੁਣਦੇ ਸੀ, ਉਦੋਂ ਇਹ ਰੌਲਾ ਜਿਹੜਾ ਆ ਉਹ ਪੈਂਦਾ ਆ ਕਿ ਜਿਹੜੇ ਵਿਦਿਆਰਥੀ ਨੇ, ਸਿੱਖ ਵਿਦਿਆਰਥੀ ਨੇ, ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਜਾ ਰਹੀ ਆ। ਪਰ ਇਹ ਤਾਂ ਪੰਜਾਬ ਵਿੱਚ ਵਾਪਰਿਆ, ਚੰਡੀਗੜ੍ਹ ਵਿੱਚ ਵਾਪਰਿਆ। ਤਾਂ ਉਸ ਦਾ ਪ੍ਰਤੀਕਰਮ ਫਿਰ ਕਿਵੇਂ ਆਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਖੇਦੀ ਕੀਤੀ ਆ। ਕਿੰਨੀ ਵੱਡੀ ਗੱਲ ਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ, ਜਿਹਨੂੰ ਸਰਕਾਰ ਦੇ ਬਰਾਬਰ ਇੱਕ ਸਰਕਾਰ ਮੰਨਿਆ ਜਾਂਦਾ ਹੈ, ਉਹਦਾ ਇੱਕ ਛੋਟਾ ਜਿਹਾ ਬਿਆਨ ਅਖਬਾਰਾਂ ਦੇ ਵਿੱਚ ਆਉਂਦਾ ਹੈ ਕਿ ਅਸੀਂ ਇਸ ਦੀ ਨਖੇਦੀ ਕਰਦੇ ਹਾਂ। ਕੀ ਇਹ ਨਖੇਦੀ ਦੇ ਨਾਲ ਸਿੱਖ ਵਿਦਿਆਰਥੀਆਂ ਦੀ ਜ਼ਲਾਲਤ ਖਤਮ ਹੋ ਜਾਵੇਗੀ? ਕੀ ਸ਼੍ਰੋਮਣੀ ਕਮੇਟੀ ਮਹਿਜ਼ ਇਸੇ ਲਈ ਚੁਣੀ ਗਈ ਆ? ਕੀ ਸ਼੍ਰੋਮਣੀ ਕਮੇਟੀ ਇਸ ਲਈ ਚੁਣੀ ਗਈ ਆ ਕਿ ਜਿਹੜੀਆਂ ਇਤਿਹਾਸਕ ਇਮਾਰਤਾਂ ਨੇ, ਸਾਡਾ ਇਤਿਹਾਸ ਆ, ਉਸ ਨੂੰ ਵਲੀਆਂ ਮੇਟ ਕਰੇ, ਅਤੇ ਜਦੋਂ ਅਜਿਹੇ ਮਸਲੇ ਆਉਂਦੇ ਆ ਤਾਂ ਇੱਕ ਨਿੱਕਾ ਜਿਹਾ ਬਿਆਨ ਦੇ ਕੇ ਅਤੇ ਉਸ ਦੀ ਨਖੇਦੀ ਕਰੇ? ਇਹ ਮਸਲਾ ਕੋਈ ਨਵਾਂ ਨਹੀਂ ਆ। ਇਹ ਮਸਲਾ ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ ਨੇ, ਅਤੇ ਹੁਣ ਇਹ ਘਟਨਾਵਾਂ ਪੰਜਾਬ 'ਚ ਵਾਪਰ ਗਈਆਂ ਨੇ। ਅੱਜ ਸੋਸ਼ਲ ਮੀਡੀਆ ਦੇ ਉੱਤੇ ਬੜੇ ਲੋਕਾਂ ਨੇ ਪ੍ਰਤੀਕਰਮ ਦਿੱਤਾ ਹੈ, ਬੜੇ ਲੋਕ ਬੋਲ ਰਹੇ ਨੇ। ਪਰ ਕੀ ਬੋਲਣ ਨਾਲ ਮਸਲਾ ਹੱਲ ਹੋ ਜੇ? ਬੜੀ ਵਾਰ ਪਹਿਲਾਂ ਵੀ ਬੋਲਿਆ ਜਾ ਚੁੱਕਿਆ। ਤਾਂ ਇਹ ਇੱਕ ਬੜਾ ਗੰਭੀਰ ਮਸਲਾ ਆ। ਜੇ ਸਿੱਖ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਇਮਤਿਹਾਨ ਦੇਣ ਜਾਣ ਲੱਗਿਆਂ ਜ਼ਲੀਲ ਕੀਤਾ ਗਿਆ ਤਾਂ ਇਸ ਦਾ ਅਸਰ ਸਿੱਖੀ 'ਤੇ ਪੈਣਾ ਸੁਭਾਵਿਕ ਹੈ। ਤਾਂ ਇਸ ਦਾ ਇੱਕ ਬੜਾ ਨੈਗੇਟਿਵ ਇੰਪਰੈਸ਼ਨ ਜਾਂ ਬੜਾ ਨੈਗੇਟਿਵ ਇੰਪੈਕਟ ਸਿੱਖ ਵਿਦਿਆਰਥੀਆਂ ਦੀ ਮਾਨਸਿਕਤਾ 'ਤੇ ਪੈ ਸਕਦਾ। ਤਾਂ ਅੱਜ ਲੋੜ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ ਅਤੇ ਹੋਰ ਸਿੱਖ ਨੁਮਾਇੰਦਾ ਜਥੇਬੰਦੀਆਂ ਉਹ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਸਰਕਾਰ ਨੂੰ ਇੱਕ ਸਖਤ ਸੁਨੇਹਾ ਜਿਹੜਾ ਆ ਉਹ ਦਿੱਤਾ ਜਾਵੇ। ਪਰ ਉਹ ਸੁਨੇਹਾ ਕੀ ਹੋਵੇ? ਉਹ ਕਿਵੇਂ ਸੁਨੇਹਾ ਜਾ ਸਕਦਾ? ਉਹ ਸੁਨੇਹਾ ਤਾਂ ਹੀ ਜਾ ਸਕਦਾ ਜੇ ਅਜਿਹੀ ਕਾਰਵਾਈ ਕਰਨ ਵਾਲਾ ਜਿਹੜਾ ਉਹ ਅਮਲਾ ਸੀ,
ਉਹਦੇ ਉੱਤੇ ਸਖਤ ਕਾਰਵਾਈ ਹੋਵੇ ਤੇ ਉਹ ਅਮਲਾ ਦੱਸੇ ਕਿ ਹੁਕਮ ਕਿੱਥੋਂ ਆਏ ਸੀ। ਕੀ ਇਹ ਹੁਕਮ ਸਰਕਾਰ ਨੇ ਕੀਤੇ ਸੀ? ਕੀ ਇਹ ਹੁਕਮ ਪ੍ਰਸ਼ਾਸਨ ਨੇ ਕੀਤੇ ਸੀ ਕਿ ਸਿੱਖ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਜ਼ਲੀਲ ਕੀਤਾ ਜਾਵੇ, ਉਹਨਾਂ ਦੇ ਕਕਾਰ ਲਹਾਏ ਜਾਣ? ਤੇ ਜੇ ਇਹ ਗੱਲ ਪ੍ਰਸ਼ਾਸਨ ਕਹਿੰਦਾ ਹੈ, ਜੇ ਸਰਕਾਰਾਂ ਕਹਿੰਦੀਆਂ ਨੇ ਕਿ ਹਾਂਜੀ ਅੱਜ ਜਿਹੜੇ ਆਨਲਾਈਨ ਇਮਤਿਹਾਨ ਹੋ ਰਹੇ ਆ, ਪੇਪਰ ਹੋ ਰਹੇ ਆ, ਉਹਨਾਂ ਦੇ ਵਿੱਚ ਇਹ ਇਸ ਤਰ੍ਹਾਂ ਦੇ ਜਿਹੜੇ ਕੜਾ ਆ ਜਾਂ ਸ਼੍ਰੀ ਸਾਹਿਬ ਆ ਉਹ ਅੰਦਰ ਲਿਜਾਣ ਨਹੀਂ ਦਿੱਤੀ ਜਾ ਸਕਦੀ, ਜਾਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਇਮਤਿਹਾਨਾਂ ਦੇ ਵਿੱਚ ਨਕਲ ਨੂੰ ਰੋਕਣ ਦੇ ਲਈ ਇਹ ਕੀਤਾ ਜਾ ਰਿਹਾ, ਪਰ ਕੜੇ ਦੇ ਨਾਲ ਕੀ ਨਕਲ ਕੀਤੀ ਜਾ ਸਕਦੀ ਹੈ ਜਾਂ ਸ਼੍ਰੀ ਸਾਹਿਬ ਨਾਲ ਕੀ ਨਕਲ ਕੀਤੀ ਜਾ ਸਕਦੀ ਹੈ? ਚਲੋ ਮੰਨ ਵੀ ਲਈਏ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ, ਪਰ ਇਮਤਿਹਾਨ ਜ਼ਰੂਰੀ ਨੇ ਜਾਂ ਫਿਰ ਉਸ ਕੌਮ ਦੀਆਂ ਧਾਰਮਿਕ ਭਾਵਨਾਵਾਂ ਜ਼ਰੂਰੀ ਨੇ ਜਿਨ੍ਹਾਂ ਕਿ ਇਸ ਮੁਲਕ ਦੀ ਜਦੋਂ ਹੋਂਦ ਵਿੱਚ ਇਸ ਮੁਲਕ ਨੇ ਆਉਣਾ ਸੀ 1947 ਦੇ ਵਿੱਚ, ਤਾਂ ਇੱਥੋਂ ਦੇ ਜਿਹੜੇ ਆਗੂ ਸੀ ਉਹਨਾਂ ਨੇ ਜਿਸ ਕੌਮ ਨਾਲ ਵਾਅਦੇ ਕੀਤੇ ਸੀ ਕਿ ਤੁਹਾਨੂੰ ਧਾਰਮਿਕ ਆਜ਼ਾਦੀਆਂ ਦਿੱਤੀਆਂ ਜਾਣਗੀਆਂ। ਜਦੋਂ ਸਿੱਖਾਂ ਨੂੰ ਇੱਥੋਂ ਦੇ ਸੰਵਿਧਾਨ ਦੇ ਵਿੱਚੋਂ ਹੱਕ ਦਿੱਤਾ ਗਿਆ ਕਿ ਅਸੀਂ ਆਪਣੇ ਕਕਾਰ ਰੱਖ ਸਕਦੇ ਹਾਂ, ਤਾਂ ਤੁਸੀਂ ਅੱਜ ਆਪਣਾ ਪ੍ਰਬੰਧ ਉਸ ਮੁਤਾਬਕ ਕਿਉਂ ਨਹੀਂ ਬਣਾ ਰਹੇ? ਇਹ ਵੱਡਾ ਸਵਾਲ ਆ ਭਾਰਤ ਦੇ ਪ੍ਰਸ਼ਾਸਨ ਉੱਤੇ ਵੀ ਤੇ ਭਾਰਤ ਦੇ ਸੂਬਿਆਂ ਦੇ ਪ੍ਰਸ਼ਾਸਨ ਉੱਤੇ ਵੀ। ਤੇ ਜੇ ਸਿੱਖਾਂ ਨੂੰ ਇਸੇ ਤਰ੍ਹਾਂ ਜ਼ਲੀਲ ਕਰਨਾ ਆ ਤਾਂ ਫਿਰ ਸਿੱਖ ਆਪਣਾ ਹੋਰ ਰਾਹ ਜ਼ਰੂਰ ਦੇਖਣਗੇ। ਤੇ ਇਹ ਇੱਕ ਅੱਜ ਵੱਡਾ ਸਵਾਲ ਜਿਹੜਾ ਆ, ਵੱਡਾ ਮਸਲਾ ਆ, ਉਹ ਸਾਡੇ ਸਾਹਮਣੇ ਇੱਕ ਦਰਪੇਸ਼ ਆ। ਪਰ ਇਸ ਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਜਾਂ ਜੋ ਸਰਕਾਰਾਂ ਨੇ, ਉਹ ਅਸੀਂ ਦੇਖਿਆ ਹੈ ਕਿ ਜਦੋਂ ਤੋਂ ਇਹ ਰਾਜ ਪ੍ਰਬੰਧ ਹੋਂਦ 'ਚ ਆਇਆ, ਸਿੱਖਾਂ ਨੂੰ ਸਮੇਂ ਦਰ ਸਮੇਂ ਜ਼ਲੀਲ ਕੀਤਾ ਗਿਆ। ਪਰ ਉਸ ਦੇ ਖਿਲਾਫ ਜਿਹੜੀ ਬੋਲਣ ਦੀ ਜ਼ਿੰਮੇਵਾਰੀ ਆ, ਜਦੋਂ ਉਹ ਧਿਰਾਂ ਨਾ ਬੋਲਣ ਜਾਂ ਉਹ ਧਿਰਾਂ ਉਹ ਸਪਸ਼ਟ ਸਟੈਂਡ ਨਾ ਲੈਣ, ਫਿਰ ਸਵਾਲ ਉਹਨਾਂ ਧਿਰਾਂ 'ਤੇ ਵੀ ਖੜੇ ਹੋਣੇ ਲਾਜ਼ਮੀ ਨੇ। ਤੇ ਇਹ ਗੱਲ ਅਸੀਂ ਜਿਹੜੇ ਸਰਕਾਰੀ ਪ੍ਰਸ਼ਾਸਨ ਆ ਜਾਂ ਸਰਕਾਰੀ ਅਮਲਾ ਫੈਲਾਇਆ, ਉਹਦੇ ਲਈ ਤਾਂ ਇਹ ਗੱਲ ਸਾਰੀ ਦੁਨੀਆ ਨੂੰ, ਹਰ ਇੱਕ ਸਿੱਖ ਨੂੰ ਪਤਾ ਹੈ ਕਿ ਥਾਂ ਪਰ ਥਾਂ ਇਹ ਸਾਰਾ ਅਮਲਾ ਫੈਲਾ ਸਿੱਖਾਂ ਨੂੰ ਸਮੇਂ-ਸਮੇਂ 'ਤੇ ਜ਼ਲੀਲ ਕਰਦਾ। ਪਰ ਸਿੱਖਾਂ ਦੀ ਸਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇਹ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਸ਼੍ਰੋਮਣੀ ਕਮੇਟੀ ਆਪਣੇ ਇਸ ਨਖੇਦੀ ਦੇ ਬਿਆਨ ਤੋਂ ਅੱਗੇ ਵਧੇਗੀ? ਕੀ ਕੋਈ ਅਮਲੀ ਕਾਰਵਾਈ ਸਿੱਖ ਵਿਦਿਆਰਥੀਆਂ ਦੀ ਇਸ ਜ਼ਲਾਲਤ ਨੂੰ ਰੋਕਣ ਲਈ ਕੀਤੀ ਜਾਵੇਗੀ? ਤਾਂ ਇੱਕ ਵੱਡਾ ਸਵਾਲ ਆ। ਦੇਖਦੇ ਹਾਂ ਕਿ ਅੱਜ ਜੋ ਬਿਆਨ ਜਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਰਹੀ ਆ, ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੋਈ ਸਪਸ਼ਟ ਸਟੈਂਡ ਲੈਂਦੀ ਆ ਜਾਂ ਨਹੀਂ? ਕੀ ਕੋਈ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਜੋ ਸਿੱਖ ਜਥੇਬੰਦੀਆਂ ਨੇ ਉਹ ਕੋਈ ਸਟੈਂਡ ਲੈਂਦੀਆਂ ਨੇ ਜਾਂ ਨਹੀਂ? ਕੀ ਉਹ ਕਾਰ ਸੇਵਾ ਵਾਲੀਆਂ ਸੰਸਥਾਵਾਂ ਜਿਹੜੀਆਂ ਕਿ ਲਗਾਤਾਰ ਇਤਿਹਾਸਕ ਇਮਾਰਤਾਂ ਦੇ ਉੱਤੇ ਸੰਗਮਰਮਰ ਲਾ ਰਹੀਆਂ ਨੇ, ਕਹਿ ਰਹੀਆਂ ਨੇ ਕਿ ਅਸੀਂ ਵੱਡੀ ਸੇਵਾ ਕਰਦੇ ਹਾਂ, ਕਿ ਉਹ ਜਦੋਂ ਸਿੱਖ ਕਕਾਰਾਂ ਦੇ ਉੱਤੇ ਹਮਲਾ ਹੋ ਰਿਹਾ, ਸਿੱਖ ਵਿਦਿਆਰਥੀਆਂ ਨੂੰ ਜ਼ਲੀਲ ਕੀਤਾ ਜਾ ਰਿਹਾ, ਕੀ ਉਹ ਕੁਝ ਬੋਲਣਗੇ? ਤਾਂ ਅੱਜ ਇਹ ਸਵਾਲ ਸਾਰੀਆਂ ਸਿੱਖ ਸੰਸਥਾਵਾਂ ਦੇ ਉੱਤੇ ਆ। ਅੱਜ ਲੋੜ ਆ ਕਿ ਸਿੱਖ ਸੰਸਥਾਵਾਂ ਇਕਮੁੱਠ ਹੋ ਕੇ ਤੇ ਸਰਕਾਰ ਨੂੰ ਇਹ ਸਪਸ਼ਟ ਸੁਨੇਹਾ ਦੇਣ ਕਿ ਸਿੱਖ ਕਕਾਰਾਂ ਦੀ ਇਸ ਤਰ੍ਹਾਂ ਦੀ ਬੇਅਦਬੀ, ਸਿੱਖ ਵਿਦਿਆਰਥੀਆਂ ਦੀ ਇਸ ਤਰ੍ਹਾਂ ਦੀ ਜ਼ਲਾਲਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਤੇ ਕੋਈ ਅਜਿਹਾ ਪ੍ਰਬੰਧ ਆਉਣ ਵਾਲੇ ਸਮੇਂ ਦੇ ਵਿੱਚ ਇਮਤਿਹਾਨਾਂ ਲਈ ਜਾਂ ਕਿਸੇ ਵੀ ਥਾਂ ਜਿੱਥੇ ਕਿ ਸਿੱਖ ਕਕਾਰਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਰੋਕਾਂ ਲਾਈਆਂ ਜਾਂਦੀਆਂ ਨੇ, ਉਹਨਾਂ ਥਾਵਾਂ 'ਤੇ ਕੀਤਾ ਜਾਵੇ ਕਿ ਸਿੱਖ, ਇਹ ਸਵਾਲ ਕਦੇ ਵੀ ਸਿੱਖ ਦੇ ਉੱਤੇ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੇ ਕਕਾਰ ਜਿਹੜੇ ਆ ਆਪਣੇ ਸਰੀਰ ਤੋਂ ਵੱਖ ਕਰਕੇ ਤੇ ਕਿਸੇ ਥਾਂ 'ਤੇ ਜਾ ਸਕਦਾ। ਉਸ ਥਾਂ ਦਾ ਪ੍ਰਬੰਧ ਜਿਹੜਾ ਆ ਉਹ ਸਿੱਖਾਂ ਦੇ ਮੁਤਾਬਕ, ਸਿੱਖਾਂ ਦੇ ਅਨੁਕੂਲ ਬਣਾਉਣਾ ਇਸ ਰਾਜ ਪ੍ਰਬੰਧ ਦੀ, ਇਸ ਪ੍ਰਸ਼ਾਸਨ ਦੀ, ਇਸ ਦੀ ਜ਼ਿੰਮੇਵਾਰੀ ਆ। ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਸਿੱਖਾਂ ਦੇ ਲਈ ਇੱਕ ਵੱਡਾ ਸਵਾਲ ਆ ਕਿ ਉਹਨਾਂ ਨੇ ਅਣਖ, ਇੱਜ਼ਤ, ਮਾਣ, ਸਵੈਮਾਨ ਦੇ ਨਾਲ ਇਸ ਖਿੱਤੇ ਦੇ ਵਿੱਚ, ਇਸ ਧਰਤੀ 'ਤੇ ਕਿਵੇਂ ਰਹਿਣਾ ਹੈ। ਤੇ ਇਸ ਦਾ ਫੈਸਲਾ ਫਿਰ ਸਿੱਖ ਮਾਨਸਿਕਤਾ, ਸਿੱਖ ਜ਼ਿਹਨ ਜਿਹੜਾ ਆ ਉਹ ਜ਼ਰੂਰ ਆਉਣ ਵਾਲੇ ਸਮੇਂ 'ਚ ਕਰੇਗਾ। ਤੇ ਸਿੱਖ ਵਿਦਿਆਰਥੀਆਂ ਨੂੰ ਵੀ ਇਹ ਅਪੀਲ ਆ ਕਿ ਇਹ ਤੁਹਾਡੇ 'ਤੇ ਵੀ ਇੱਕ ਵੱਡਾ ਪਰਚਾ ਆ। ਸਿੱਖਾਂ ਦੇ ਉੱਤੇ ਸਮੇਂ ਦਰ ਸਮੇਂ ਇਸ ਤਰ੍ਹਾਂ ਦੇ ਪਰਚੇ ਪੈਂਦੇ ਰਹੇ ਨੇ। ਉਹ ਸਮਾਂ ਸੀ ਜਦੋਂ ਸਿੱਖਾਂ ਨੂੰ ਆਪਣੀ ਪਛਾਣ ਦੇ ਲਈ ਸ਼ਹਾਦਤਾਂ ਦੇਣੀਆਂ ਪਈਆਂ। ਸਿੱਖ ਇਤਿਹਾਸ ਦੇ ਵਿੱਚ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਲਿਜਾਇਆ ਗਿਆ ਤਾਂ ਇਹੋ ਗੱਲ ਕਹੀ ਗਈ ਕਿ ਆਪਣੇ ਕੇਸ ਕਤਲ ਕਰਾ ਲਓ, ਆਪਣੇ ਕਕਾਰਾਂ ਨੂੰ ਵੱਖ ਕਰ ਦਿਓ। ਪਰ ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪੜੀ ਲਾਉਣੀ ਪ੍ਰਵਾਨ ਕਰ ਲਈ, ਪਰ ਆਪਣੇ ਕਕਾਰਾਂ ਨੂੰ ਵੱਖ ਨਹੀਂ ਹੋਣ ਦਿੱਤਾ। ਤੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਮੇਰੇ ਕਕਾਰ ਮੇਰੇ ਤੋਂ ਵੱਖ ਨਾ ਹੋਣ, ਮੇਰੇ ਕੇਸ ਮੇਰੇ ਤੋਂ ਵੱਖ ਨਾ ਹੋਣ। ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਕਚਹਿਰੀ 'ਚ ਪੇਸ਼ ਕੀਤਾ ਗਿਆ ਤਾਂ ਉਦੋਂ ਵਜ਼ੀਰ ਖਾਨ ਨੇ ਇਹੋ ਗੱਲ ਕਹੀ ਸੀ ਕਿ ਆਪਣੀ ਇਹ ਪਛਾਣ, ਆਪਣੇ ਕਕਾਰ, ਇਹਨਾਂ ਨੂੰ ਆਪਣੇ ਤੋਂ ਵੱਖ ਕਰ ਦਿਓ ਤੇ ਆਪਣੀ ਇਸ ਧਾਰਮਿਕ ਪਛਾਣ ਨੂੰ ਛੱਡ ਦਿਓ। ਪਰ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਵਾਨ ਕੀਤੀ, ਪਰ ਆਪਣੇ ਇਹਨਾਂ ਕਕਾਰਾਂ ਨੂੰ, ਆਪਣੀ ਇਸ ਪਛਾਣ ਨੂੰ ਆਪਣੇ ਸਰੀਰ ਤੋਂ ਵੱਖ ਨਹੀਂ ਕੀਤਾ।
ਤਾਂ ਅੱਜ ਅਸੀਂ ਜੇ ਉਹਨਾਂ ਦੇ ਵਾਰਸ ਹਾਂ, ਜੇ ਅਸੀਂ ਸਾਹਿਬਜ਼ਾਦਿਆਂ ਦੇ ਵਾਰਸ ਹਾਂ, ਭਾਈ ਤਾਰੂ ਸਿੰਘ ਜੀ ਦੇ ਵਾਰਸ ਹਾਂ, ਤਾਂ ਸਾਡੇ 'ਤੇ ਸਵਾਲ ਆ ਕਿ ਜਦੋਂ ਅਜਿਹਾ ਕੋਈ ਸਮਾਂ ਬਣਦਾ ਆ ਤਾਂ ਉੱਥੇ ਸਿੱਖ ਵਿਦਿਆਰਥੀ ਇਕਜੁੱਟ ਹੋ ਕੇ, ਲਾਮਬੰਦ ਹੋ ਕੇ ਤੇ ਆਪਣੀ ਆਵਾਜ਼ ਬੁਲੰਦ ਕਰਨ, ਨਾ ਕਿ ਕਿਸੇ ਵੀ ਇਸ ਤਰ੍ਹਾਂ ਦੇ ਪ੍ਰਸ਼ਾਸਨ ਦੇ ਜੋ ਇਹ ਹੁਕਮ ਹੁੰਦੇ ਨੇ, ਜੋ ਕਕਾਰਾਂ ਨੂੰ ਤੁਹਾਡੇ ਤੋਂ ਵੱਖ ਕਰਦੇ ਨੇ, ਉਹਨਾਂ ਨੂੰ ਪ੍ਰਵਾਨ ਕਰਕੇ ਤੇ ਇਮਤਿਹਾਨ ਦੇਣ ਨੂੰ ਰਾਜ਼ੀ ਹੋ ਜਾਣ। ਤਾਂ ਇਹ ਅਸੀਂ ਆਸ ਕਰਦੇ ਹਾਂ ਕਿ ਦੇਖਦੇ ਹਾਂ ਕਿ ਜੋ ਸਿੱਖ ਜਥੇਬੰਦੀਆਂ ਨੇ ਉਹ ਆਪਣਾ ਕੀ ਰੋਲ ਨਿਭਾਉਂਦੀਆਂ ਨੇ ਤੇ ਨਖੇਦੀ ਤੋਂ ਅੱਗੇ ਵੱਧ ਕੇ ਕੋਈ ਅਮਲੀ ਕਾਰਵਾਈ ਹੈ ਜਿਹੜੀ ਇਸ ਮਸਲੇ 'ਤੇ ਕਰਦੀਆਂ ਨੇ ਜਾਂ ਨਹੀਂ। ਸੋ ਇਹ ਮਸਲਾ ਸੀ ਜੋ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।